We are not. 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 We want. We want. We want. We are not. We want. ਅੰਟਾਰੀਓ ਸੂਬੇ ਦੇ ਵਿੱਚ ਸ਼ਹਿਰ ਟੋਰਾਂਟੋ ਦੇ ਵਿੱਚ ਅਸੀਂ ਇਸ ਟਾਈਮ ਖੜ੍ਹੇ ਹਾਂ, ਜਿੱਥੇ ਅੰਟਾਰੀਓ ਦੀ ਜਿਹੜੀ ਪ੍ਰੋਵਿੰਸ਼ੀਅਲ ਅਸੈਂਬਲੀ ਆ ਉਹਦੇ ਬਾਹਰ ਇਸ ਟਾਈਮ ਟੈਂਪਰੇਚਰ ਜਿਹੜਾ ਆ ਉਹ 0 ਤੋਂ ਥੱਲੇ ਆ, ਲਗਭਗ -5-6 ਦੇ ਕਰੀਬ ਟੈਂਪਰੇਚਰ ਆ। ਅਤੇ ਇਸ ਠੰਡ ਦੇ ਵਿੱਚ ਇਹ ਜਿਹੜੇ ਨੌਜਵਾਨ ਨੇ, ਅਸੀਂ ਕਹਿ ਸਕਦੇ ਹਾਂ ਕਿ ਕਾਮੇ ਆ, ਕਿਰਤੀ ਆ, ਵਰਕਰ ਨੇ ਜਿਹੜੇ ਕਿ ਵੱਖ-ਵੱਖ ਮੁਲਕਾਂ ਤੋਂ, ਅਤੇ ਜ਼ਿਆਦਾਤਰ ਜਿਨ੍ਹਾਂ ਦੀ ਗਿਣਤੀ ਪੰਜਾਬੀਆਂ ਦੀ ਆ, ਪੰਜਾਬ ਤੋਂ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਆਏ ਅਤੇ ਇੱਥੇ ਜਿਨ੍ਹਾਂ ਨੇ ਆਪਣੀਆਂ ਪੜ੍ਹਾਈਆਂ ਪੂਰੀਆਂ ਕੀਤੀਆਂ ਅਤੇ ਪੜ੍ਹਾਈਆਂ ਕਰਨ ਤੋਂ ਬਾਅਦ ਜਿਹੜਾ ਇੱਕ ਸਿਸਟਮ ਸੀ ਉਹਦੇ ਵਿੱਚ ਵਰਕ ਵੀਜ਼ਾ ਲਿਆ, ਅਤੇ ਵਰਕ ਵੀਜ਼ੇ ਦੇ ਵਿੱਚ ਇੱਥੋਂ ਦੀਆਂ ਵੱਖ-ਵੱਖ ਜਿਹੜੀਆਂ ਸਕਿੱਲਸ ਨੇ, ਚਾਹੇ ਉਹ ਕੰਸਟਰਕਸ਼ਨ ਦੀ ਹੋਵੇ, ਵੈਲਡਰ ਦੀ ਹੋਵੇ, ਉਹਨਾਂ ਦੇ ਵਿੱਚ ਕਾਰਪੈਂਟਰ ਦੀ ਹੋਵੇ, ਕੰਮ ਕੀਤਾ ਅਤੇ ਆਪਣੀਆਂ ਜਿਹੜੀਆਂ ਫਾਈਲਸ ਨੇ ਉਹ PR ਦੇ ਲਈ ਜਿਹੜੀਆਂ ਆ ਉਹ ਲਾਈਆਂ। ਪਰ ਜਦੋਂ ਉਹ 2 ਸਾਲ ਦਾ 3 ਸਾਲ ਦਾ ਸਮਾਂ ਹੁਣ ਉਹਨਾਂ ਦਾ ਪੂਰਾ ਹੋਇਆ ਤਾਂ ਉਹ ਤੋਂ ਬਾਅਦ ਜਿਹੜੀ ਗਵਰਨਮੈਂਟ ਆ ਉਹਦੇ ਵੱਲੋਂ ਇਹ ਜਵਾਬ ਇਹਨਾਂ ਨੂੰ ਆਉਂਦਾ ਆ, ਈਮੇਲ ਆਉਂਦੀ ਆ ਕਿ ਜਿਹੜੀਆਂ ਤੁਹਾਡੀਆਂ ਫਾਈਲਸ ਨੇ ਉਹ ਵਾਪਸ ਕਰ ਦਿੱਤੀਆਂ ਗਈਆਂ ਆ, ਜਿਹਦੇ ਬਾਰੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਇਹ ਸ਼ੱਕ ਆ ਕਿ ਜਿਹੜੀਆਂ ਕੁਛ ਫਾਈਲਸ ਨੇ ਉਹ ਫਰੋਡ ਨੇ। ਪਰ ਕੁਛ ਫਾਈਲਸ ਚੈੱਕ ਕਰਨ ਦੀ ਬਜਾਏ, ਇਹ ਤੈਅ ਕਰਨ ਦੀ ਬਜਾਏ ਕਿ ਕਿਹੜੀਆਂ ਫਾਈਲਸ ਫਰੋਡ ਨੇ ਅਤੇ ਕਿਹੜੀਆਂ ਜਿਹੜੀਆਂ ਆ ਸਹੀ ਨੇ, ਇਹਦੀ ਬਜਾਏ ਸਰਕਾਰ ਵੱਲੋਂ ਸਾਰਿਆਂ ਦੀਆਂ ਹੀ ਜਿਹੜੀਆਂ ਫਾਈਲਾਂ ਆ 2600 ਦੇ ਲਗਭਗ ਜਿਹੜੀਆਂ ਫਾਈਲਾਂ ਆ ਉਹ ਵਾਪਸ ਕਰ ਦਿੱਤੀਆਂ ਗਈਆਂ। ਅਤੇ ਹਾਲਾਤ ਇਹ ਆ ਕਿ ਜਿੰਨੇ ਇਹ ਵਰਕਰ ਨੇ, ਕਿਰਤੀ ਇਮੀਗਰੈਂਟ ਨੇ, ਉਹ ਸਾਰੇ ਹੀ ਇਸ ਟਾਈਮ ਲਗਭਗ ਆਊਟ ਆਫ ਸਟੇਟਸ ਜਾਂ ਹੋ ਗਏ ਨੇ ਜਾਂ ਹੋਣ ਵਾਲੇ ਆ, ਕਿਉਂਕਿ ਉਹਨਾਂ ਦਾ ਸਾਰਾ ਉਹ ਸਮਾਂ ਜਿਹੜਾ ਵੀਜ਼ੇ ਦਾ ਸੀ ਉਹ ਇਸ ਜਵਾਬ ਦੀ ਉਡੀਕ 'ਚ ਲੰਘ ਗਿਆ। ਤਾਂ ਅੱਜ ਅਸੀਂ ਇਸ ਪ੍ਰੋਟੈਸਟ 'ਤੇ ਪਹੁੰਚੇ ਹਾਂ ਅਤੇ ਇੱਥੇ ਪ੍ਰੋਟੈਸਟ ਕਰ ਰਹੇ ਇਸ ਠੰਡ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਸਲਾ ਕੀ ਆ ਅਤੇ ਕਿਉਂ ਇੰਨੀ ਠੰਡ ਦੇ ਵਿੱਚ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਆ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ TV 84 'ਤੇ ਜੀ ਆਇਆਂ ਨੂੰ ਕਹਿਣਾ ਜੀ। ਅਤੇ ਮੈਨੂੰ ਦੱਸੋ ਵੀ ਜਿਹੜਾ ਇਹ ਪ੍ਰੋਟੈਸਟ ਤੁਸੀਂ ਕਰ ਰਹੇ ਹੋ, ਸਾਡੇ ਦਰਸ਼ਕਾਂ ਨੂੰ ਵੀ ਦੱਸੋ ਇਹਦੀ ਪੂਰੀ ਜਾਣਕਾਰੀ ਕਿ ਵਜ੍ਹਾ ਕੀ ਆ। ਵਜ੍ਹਾ ਬਾਈ ਜੀ ਇੱਦਾਂ ਹੈ ਵੀ ਸਾਨੂੰ ਇਨਵੀਟੇਸ਼ਨ ਆਏ ਸੀਗੇ ਅੰਡਰ ਦਾ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡ ਪ੍ਰੋਗਰਾਮ, ਵੀ ONP ਇਸ ਸਟਰੀਮ ਨੂੰ ਰਨ ਕਰਦੀ ਹੈ ਜੀ। ਅਤੇ ਇਸ ਸਟਰੀਮ ਦੇ ਵਿੱਚ ਅਸੀਂ ਫਾਈਲਾਂ ਆਪਣੀਆਂ ਅਪਲਾਈ ਕੀਤੀਆਂ ਸੀ, ਸੇਮ ਕੰਪਨੀਜ਼ ਤੋਂ, ਸੇਮ ਨੌਕਸ 'ਚ ਪਹਿਲਾਂ ਬੰਦੇ ਅਪਰੂਵ ਹੋਏ ਆ। ਹੁਣ ਇਹਨਾਂ ਨੂੰ ਕਿਹਾ ਗਿਆ ਵੀ ਵੀ ਡੋਂਟ ਨੋ ਵੀ ਮਿਸਕੰਡਕਟ ਕਿੱਥੇ ਹੋ ਰਿਹਾ, ਵੀ ਆਰ ਨਾਟ ਏਬਲ ਟੂ ਫਾਈਂਡ ਇਟ, ਸੋ ਵੀ ਆਰ ਰਿਟਰਨਿੰਗ ਆਲ ਦਾ ਐਪਲੀਕੇਸ਼ਨਸ। ਸੋ ਦਾ ਥਿੰਗ ਇਜ਼, ਜੇ ਤੁਸੀਂ ਤੁਹਾਡੀ ਅਨਕੰਪੀਟੀਸੀ ਆ ਤਾਂ ਫਿਰ ਅਸੀਂ ਕਿਉਂ ਸਫਰ ਕਰੀਏ, ਜਿਹੜੇ ਜੈਨੂਇਨ ਨੇ ਉਹ ਕਿਉਂ ਸਫਰ ਕਰਨ। ਆਪਣਾ ਕਾਨੂੰਨ ਇਹੀ ਕਹਿੰਦਾ ਵੀ ਇੱਕ ਬੰਦੇ, ਵੀ ਇੱਕ ਜਿਹੜਾ ਇਨੋਸੈਂਟ ਬੰਦਾ ਆ ਉਹਨੂੰ ਕੁਛ ਨਾ ਹੋਏ ਭਾਵੇਂ 100 ਕੈਦੀ ਛੱਡਣੇ ਪੈ ਜਾਣ। ਅਤੇ ਫਿਰ ਹੁਣ ਇਹ ਸਾਰਾ ਕੁਛ ਜੋ ਹੈ ਸਾਡੇ ਇਨੋਸੈਂਟ ਪੀਪਲ ਨਾਲ ਕਿਉਂ ਹੋਇਆ। ਪਹਿਲੀ ਤਾਂ ਗੱਲ ਜੀ, ਸਾਨੂੰ ਕਿਹਾ ਗਿਆ ਜੀ 150 ਦਿਨ ਦਾ ਪ੍ਰੋਸੈਸਿੰਗ ਟਾਈਮ ਆ, 2-2 ਸਾਲ ਫਾਈਲਾਂ ਹੋਲਡ ਕਰਕੇ, ਵਰਕ ਪਰਮਿਟ ਮੁਕਾ ਕੇ ਤੁਸੀਂ ਫਾਈਲਾਂ ਮੋੜ ਦਿੱਤੀਆਂ। ਹੁਣ ਅਸੀਂ ਕਿੱਥੇ ਜਾਈਏ। ਅਸੀਂ ਮੀਨ ਟਾਈਮ ਵੇਟ ਕਰਦੇ ਸੀ, ਕਹਿੰਦੇ ਸੀ ਸਾਨੂੰ ਵਰਕ ਪਰਮਿਟ ਸਪੋਰਟ ਕਰ ਦਿਓ। ਉਸ ਟਾਈਮ 'ਤੇ ਸਾਨੂੰ ਰਿਪਲਾਈ ਆਉਂਦਾ ਸੀ ਵੀ ਅਸੀਂ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡ ਨੂੰ ਨਹੀਂ ਸਪੋਰਟ ਕਰ ਸਕਦੇ। ਫਿਰ ਹੁਣ ਆਊਟ ਆਫ ਨੋ ਵੇਅਰ ਤੁਸੀਂ ਕਹਿ ਰਹੇ ਅਸੀਂ ਵਰਕ ਪਰਮਿਟ ਸਪੋਰਟ ਕਰਦੇ ਹਾਂ। ਜੇ 2600 ਬੰਦਾ ਫਰੋਡ ਆ, ਕਿਉਂ ਤੁਸੀਂ ਇਹਨਾਂ ਨੂੰ ਵਰਕ ਪਰਮਿਟ ਸਪੋਰਟ ਕਰਦੇ ਪਏ, ਰਾਈਟ। ਜਦੋਂ ਤੁਹਾਨੂੰ ਪਤਾ ਇਹ ਬੰਦਿਆਂ ਨੇ ਮਿਸਕੰਡਕਟ ਕੀਤਾ, ਫਿਰ ਕਿਉਂ ਕਰਦੇ ਪਏ। ਫਿਰ ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਨੂੰ ਤਾਂ ਇੱਕ ਫ੍ਰੀ escape ਮਿਲ ਰਿਹਾ ਵਰਕ ਪਰਮਿਟ ਲੈ ਕੇ। ਤੁਸੀਂ ਫਾਈਲਾਂ ਰੀਓਪਨ ਕਰੋ, ਉਹਨਾਂ ਨੂੰ ਰੀਐਕਸੈਸ ਕਰੋ, ਜਿੰਨੇ ਜੋ ਫਰੋਡ ਕੀਤਾ ਆ ਉਹਨੂੰ ਚੱਕ ਕੇ ਬਾਹਰ ਮਾਰੋ। ਵੀ ਡੋਂਟ ਨੀਡ ਐਨੀਵਨ ਹੂ ਇਜ਼ ਅਬਿਊਜ਼ਿੰਗ ਦ ਸਿਸਟਮ ਇਨ ਕੈਨੇਡਾ, ਦੈਟਸ ਇਟ। ਐਂਡ ਮਾਸ ਐਪਲੀਕੇਸ਼ਨ ਰਿਟਰਨ ਕਰਨ ਦਾ ਕੋਈ ਵੀ ਮੁੱਦਾ ਬਣਦਾ ਹੀ ਨਹੀਂ ਆ। ਇਹਨਾਂ ਨੇ ਅਮੈਂਡਮੈਂਟਸ ਪਾਸ ਕੀਤੀਆਂ, ਧੱਕੇ ਨੂੰ ਲੀਗਲ ਕੀਤਾ ਸਿਸਟਮ ਦੇ ਵਿੱਚ, ਕੱਲ੍ਹ ਨੂੰ ਇਹ ਫਾਈਲਾਂ ਮੋੜ ਸਕਣ। ਉਹੀ ਹੋਇਆ। ਫਿਰ ਇਹਨਾਂ ਕੋਲ ਸਾਲ ਦੀ ਸਟਾਰਟਿੰਗ ਦੇ ਵਿੱਚ 8538 ਨੰਬਰ ਸੀਗਾ, ਆਈ ਗੈਸ ਫਰੀਡਮ ਆਫ ਇਨਫੋਰਮੇਸ਼ਨ ਦੇ ਅਕੋਰਡਿੰਗ, ਜਿਹੜਾ ਬੈਕਲੌਗ ਸੀਗਾ। ਕੋਟਾ ਅਵੇਲੇਬਲ 2025 ਦੀ ਸੀ 10,750 ਦਾ, ਉਹਦੇ ਵਿੱਚੋਂ ਬੈਕਲੌਗ ਬੜੇ ਆਰਾਮ ਨਾਲ ਕਲੀਅਰ ਕੀਤਾ ਜਾ ਸਕਦਾ ਸੀ। ਬਟ ਨਹੀਂ, ਇਹਨਾਂ ਨੇ ਸੇਮ ਟਾਈਮ 'ਤੇ ਨਵੇਂ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ, ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਅਪਰੂਵ ਵੀ ਕੀਤਾ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹੋ ਜਿਹੀ ਕਿਹੜੀ ਵੈਰੀਫਿਕੇਸ਼ਨ ਆ ਜਿਹੜੀ ਤੁਸੀਂ 9 ਦਿਨ 'ਚ ਨਵੀਆਂ ਫਾਈਲਾਂ 'ਤੇ ਕਰ ਲਈ, 10 ਦਿਨ 'ਚ ਕਰ ਲਈ, 3 ਮਹੀਨਿਆਂ 'ਚ ਕਰ ਲਈ, ਬਟ ਇਹਨਾਂ ਫਾਈਲਸ 'ਤੇ ਤੁਸੀਂ 2 ਸਾਲ 'ਚ ਨਹੀਂ ਕਰ ਸਕੇ। ਇਹ ਸਿਸਟਮ ਫੇਲੀਅਰ ਆ। ਬਟ ਆਈ ਡੋਂਟ ਨੋ ਕਿ ਇਹ ਕੀ ਸਟ੍ਰੈਟਜੀ ਆ। ਮੇ ਬੀ ਇਟਸ ਕਵਰਿੰਗ ਸਮਵਨ, ਵੀ ਡੋਂਟ ਨੋ। ਬਟ ਇਸ ਟਾਈਮ 'ਤੇ ਜਦੋਂ SDF ਜਿਹਨੂੰ ਅਸੀਂ ਸਕਿੱਲ ਡਿਵੈਲਪਮੈਂਟ ਫੰਡ ਕਹਿੰਦੇ ਹਾਂ, ਜਦੋਂ ਉਹ ਆਪਣੇ ਮਤਲਬ ਅੰਟਾਰੀਓ ਦੇ ਵਿੱਚ ਦਿਖਿਆ, ਉਸ ਤੋਂ ਬਾਅਦ ਇਹ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਸਕਿੱਲ ਟ੍ਰੇਡ ਦੇ ਵਰਕਰਸ ਨੇ ਇਹਨਾਂ ਦੀਆਂ ਫਾਈਲਸ ਹੋਲਡ 'ਤੇ ਪਾਈਆਂ ਗਈਆਂ। ਵਾਜ਼ ਇਟ ਜਸਟ ਫॉर ਮਨੀ? ਕਿਉਂ? ਵੀ ਵਾਂਟ ਆਨਸਰਸ, ਵੀ ਜਸਟ ਰਿਕੁਐਸਟ ਪ੍ਰੋਸੀਜਰਲ ਕਲੈਰੀਫਿਕੇਸ਼ਨ
ਐਂਡ ਸਾਨੂੰ ਕਿਹਾ ਜਾ ਰਿਹਾ ਤੁਸੀਂ ਵਰਕ ਪਰਮਿਟ ਲੈ ਕੇ EMPLOYER ਬੇਸ ਸਟਰੀਮ 'ਚ ਫਾਈਲ ਲਾ ਲਓ। ਜਦੋਂ ਤੁਹਾਨੂੰ EMPLOYER ਬੇਸ ਪੋਰਟਲ ਦੇ ਵਿੱਚ ਜੇ ਤੁਹਾਨੂੰ ਕੋਈ ਡਾਕੂਮੈਂਟ ਪ੍ਰੋਵਾਈਡ ਕੀਤਾ ਜਾ ਰਿਹਾ ਯੂ ਆਰ ਟਰਸਟਿੰਗ ਇਟ ਬਲਾਈਂਡਲੀ, ਬਟ ਅਗਰ ਸੇਮ EMPLOYER ਜੇ ਤੁਹਾਨੂੰ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡ ਦੇ ਵਿੱਚ ਕੋਈ ਈਮੇਲ ਦੇ ਥਰੂ ਰਿਸਪੌਂਸ ਦੇ ਰਿਹਾ ਜਾਂ ਕੁਝ ਵੀ ਵੈਰੀਫਾਈ ਕਰ ਰਿਹਾ, ਉਸ 'ਤੇ ਤੁਸੀਂ ਕਿਉਂ ਨਹੀਂ ਟਰਸਟ ਕਰ ਰਹੇ? ਫਿਰ ਸਾਡੇ EMPLOYERS ਵੀ ਇੱਥੇ ਆ ਚੁੱਕੇ ਆ, ਉਹ ਹੋ ਕੇ ਜਾ ਚੁੱਕੇ ਆ ਵੀ ਇਹਨਾਂ ਬੰਦਿਆਂ ਨੇ ਸਾਡੇ ਕੋਲ ਕੰਮ ਕੀਤਾ, ਬਟ ਕਿਉਂ ਨਹੀਂ ਇਹ ਸਭ ਹੋ ਰਿਹਾ? ਤੇ ਬਿਲਕੁਲ ਜਿਵੇਂ ਵੀਰ ਨੇ ਦੱਸਿਆ ਆ ਕਿ ਇਹ ਮਤਲਬ ਸਾਰਾ ਕੁਛ ਆ, ਤੁਸੀਂ ਇੱਕ ਜੈਨੂਇਨ ਵਰਕ ਕੀਤਾ ਆ। EMPLOYER ਇਹ ਗੱਲ ਬਾਰ-ਬਾਰ ਗਵਰਨਮੈਂਟ ਨੂੰ ਵੱਖ-ਵੱਖ ਚੈਨਲਸ ਦੇ ਰਾਹੀਂ ਕਹਿ ਰਹੇ ਆ ਕਿ ਇਹਨਾਂ ਨੇ ਸਾਡੇ ਕੋਲ ਵਰਕ ਕੀਤਾ ਆ ਤੇ ਐਲੀਜੀਬਲ ਨੇ PR ਦੇ ਵਾਸਤੇ। ਤਾਂ ਤੁਹਾਨੂੰ ਕੀ ਵਜ੍ਹਾ ਲੱਗ ਰਹੀ ਆ ਤੇ ਹੁਣ ਇਸ ਟਾਈਮ ਸਟੇਟਸ ਕੀ ਆ? ਕਿਉਂਕਿ ਜਿੱਥੋਂ ਤੱਕ ਸਾਨੂੰ ਪਤਾ ਕਿ ontario ਗਵਰਨਮੈਂਟ ਨੇ ਕਹਿਤਾ ਕਿ ਫੈਡਰਲ ਜਿਹੜੀ ਗਵਰਨਮੈਂਟ ਆ ਉਹਦੇ ਪਾਲੇ 'ਚ ਗੇਂਦ ਸੁੱਟ ਰਹੇ ਆ, ਤਾਂ ਤੁਹਾਨੂੰ ਕੀ ਲੱਗ ਰਿਹਾ ਇਸ ਟਾਈਮ ਸਟੇਟਸ ਕਿੱਥੇ ਖੜਾ ਆ? ਸਟੇਟਸ ਜਿਹੜਾ ਹੈਗਾ, ਜਿਹੜੀ ਸਾਡੀ ਲਾਸਟ ਟਾਈਮ ਮੀਟਿੰਗ ਹੋਈ ਸੀਗੀ ਨਾ ਪ੍ਰੀਮੀਅਰ ਡਗ ਫੋਰਡ ਨਾਲ, ਉਹਨਾਂ ਨੂੰ ਜਦੋਂ ਅਸੀਂ ਸਾਰੇ ਕੇਸ ਸਮਝਾਏ, ਪਹਿਲੀ ਤਾਂ ਗੱਲ ਜਿਹੜੀਆਂ ਚੀਜ਼ਾਂ ਅਸੀਂ 6 ਮਹੀਨੇ ਤੋਂ ਉਹਨਾਂ ਨੂੰ ਮੇਲ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰੀ, ਉਹਨਾਂ ਨੇ ਕਦੇ ਸੁਣੀ ਨਹੀਂ। ਅਤੇ ਇੱਕਦਮ ਉਹਨਾਂ ਨੇ ਮੀਟਿੰਗ ਕਰਕੇ ਸਾਡੀ ਗੱਲਾਂ ਸੁਣੀਆਂ ਪਹਿਲਾਂ, ਫਿਰ ਸਾਨੂੰ ਇੱਕ ਜਵਾਬ ਦਿੱਤਾ ਕਿ ਅਸੀਂ ਪਹਿਲਾਂ ਵਰਕ ਪਰਮਿਟ 'ਤੇ ਕੰਮ ਕਰਾਂਗੇ। ਜਿੱਦਾਂ ਹੁਣ 2 ਹਫ਼ਤੇ ਹੋਣ ਲੱਗੇ ਆ, ਕੋਈ ਜਵਾਬ ਨਹੀਂ ਆਇਆ ਕਿ ਵਰਕ ਪਰਮਿਟ ਦਾ ਪ੍ਰੋਸੀਜਰ ਕਿੱਥੇ ਪਹੁੰਚਿਆ। ਉਹ ਤਾਂ ਚਲੋ ਇੱਕ ਟੈਂਪਰੇਰੀ ਰਿਲੀਫ ਅਸੀਂ ਵਰਕ ਪਰਮਿਟ ਨੂੰ ਲੈ ਕੇ ਜਾ ਰਹੇ ਹਾਂ, ਪਰ ਸਾਡਾ ਜਿਹੜਾ ਪਰਮਾਨੈਂਟ ਰਿਲੀਫ ਹੈ ਉਹ ਤਾਂ ਇਹੋ ਹੈ ਕਿ ਜੇ ਸਾਡੀਆਂ ਫਾਈਲਾਂ ਖੁੱਲ੍ਹਣਗੀਆਂ ਤਾਂ ਹੀ ਸਾਨੂੰ ਰਿਲੀਫ ਆਏਗਾ, ਕਿਉਂਕਿ 2 ਸਾਲ ਆਲਰੇਡੀ ਜ਼ਿੰਦਗੀ ਦੇ ਅਸੀਂ ਵੇਸਟ ਕਰਤੇ ਸਾਰਿਆਂ ਨੇ। ਅਗਲੇ ਹੁਣ 3 ਸਾਲ ਅਸੀਂ ਵਾਪਸ ਵੇਸਟ ਨਹੀਂ ਕਰਨਾ ਚਾਹੁੰਦੇ ਸੇਮ ਪ੍ਰੋਸੀਜਰ ਤੋਂ ਲੰਘਦੇ ਹੋਏ। ਜਿਵੇਂ ਸਾਨੂੰ ਪਤਾ ਹੈ ਕਿ ਇਹ ਸਰਕਾਰਾਂ ਸਾਰੀਆਂ ਪਬਲਿਕ ਨਰੇਟਿਵ 'ਤੇ ਕੰਮ ਕਰਦੀਆਂ ਨੇ। ਅੱਜ ਪਬਲਿਕ ਨਰੇਟਿਵ ਇਹ ਹੈ ਕਿ ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏ ਇਹਨਾਂ ਦੇਸ਼ਾਂ ਤੋਂ, ਜਦ ਕਿ ਇਹਨਾਂ ਇਮੀਗ੍ਰੈਂਟਸ ਰਾਹੀਂ ਇਹ ਦੇਸ਼ ਚੱਲੇ ਨੇ। ਅਸੀਂ ਸਕਿੱਲਡ ਸਿੱਖੇ ਸੀ, ਅਸੀਂ ਸਕਿੱਲਡ 'ਚ ਕੰਮ ਕੀਤਾ, ਅਸੀਂ ਇਹਨਾਂ ਕੰਪਨੀਆਂ ਨੂੰ ਪ੍ਰੋਫਿਟ ਕਰਵਾਇਆ, ਜਦੋਂ ਕਿ ਇਹਨਾਂ ਦੀ ਆਪਣੀ ਜਿਹੜੀ ਅਲਾਈਅੰਸ ਨੇ ਉਹ ਇਹਨਾਂ ਤੋਂ ਟੁੱਟਦੀਆਂ ਜਾ ਰਹੀਆਂ ਸੀਗੀਆਂ, ਜਿਹੜੇ ਆਪਣਾ ਬਿਜ਼ਨਸ ਸਾਰਾ ਅਮਰੀਕਾ ਮੂਵ ਕਰ ਰਹੀਆਂ ਨੇ। ਅਸੀਂ ਤਾਂ ਵੀ ਇਹਨਾਂ ਨਾਲ ਮੋਢਾ ਲਾ ਕੇ ਖੜੇ ਸੀਗੇ, ਅਤੇ ਇੱਕਦਮ ਹੀ ਇਹਨਾਂ ਨੇ ਸਾਡੇ ਪੈਰ 'ਤੇ ਜਿਵੇਂ ਕਹਿੰਦੇ ਆ ਕੁਲਹਾੜੀ ਮਾਰੀ ਆ ਕਿ ਸਾਨੂੰ ਇੱਕਦਮ ਹੀ ਸਾਨੂੰ ਕਿਸੇ ਰਾਹ ਛੱਡਿਆ ਹੀ ਨਹੀਂ ਹੈਗਾ। ਅਸੀਂ ਕਿ ਰਾਹ ਕੋਈ ਬਚਿਆ ਹੀ ਨਹੀਂ ਸਾਡੇ ਕੋਲ ਜਾਣ ਲਈ। 2 ਸਾਲ ਪਹਿਲਾਂ ਇਹਨਾਂ ਨੇ ਸਾਡੇ ਵੇਸਟ ਕਰਵਾਤੇ ਕਿ ਸਾਨੂੰ ਫਾਈਲ 'ਤੇ ਜੋ ਡਿਸੀਜਨ ਦੇਣਗੇ। ਇੱਕਦਮ ਹੀ ਜਦੋਂ ਸਾਡੇ ਵਰਕ ਪਰਮਿਟ ਐਕਸਪਾਇਰ ਹੋਣ ਲੱਗ ਪਏ, ਇਹਨਾਂ ਨੇ ਕਹਿਤਾ ਜੀ ਤੁਹਾਡੀ ਅਸੀਂ ਫਾਈਲਾਂ ਰਿਟਰਨ ਕਰ ਰਹੇ ਹਾਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਵੀ ਬੱਚਿਆਂ ਵਾਲੇ ਹੋ, ਜਿਹੜੇ MPPs ਨੇ ਜਾਂ MPs ਨੇ, ਤੁਹਾਡੇ ਬੱਚੇ ਵੀ ਸੇਮ ਪ੍ਰੋਸੀਜਰ ਤੋਂ ਲੰਘਦੇ ਨੇ ਜਿਹਨੂੰ ਅਸੀਂ ਯੂਨੀਵਰਸਿਟੀ ਦਾ ਪ੍ਰੋਸੀਜਰ ਕਹਿੰਦੇ ਹਾਂ। ਜਦੋਂ ਉਹ 12th ਗ੍ਰੇਡ ਤੋਂ ਪਾਸ ਹੁੰਦੇ ਨੇ ਉਹ ਯੂਨੀਵਰਸਿਟੀ ਲਈ ਐਪਲੀਕੇਸ਼ਨਸ ਪਾਉਂਦੇ ਨੇ। ਕਿ ਤੁਹਾਡੇ ਜਦੋਂ ਬੱਚਿਆਂ ਦੀ ਐਪਲੀਕੇਸ਼ਨਾਂ ਇੱਦਾਂ ਯਕਦਮ ਰਿਟਰਨ ਕਰ ਦਿੱਤੀਆਂ ਜਾਣ ਕਿ ਇਹ ਕਹਿ ਕੇ ਕਿ ਤੁਹਾਡੀ 12th ਗ੍ਰੇਡ ਦੀ ਡਿਗਰੀ ਫਰਾਡ ਆ, ਕਿ ਤੁਸੀਂ ਫਾਈਟ ਨਹੀਂ ਕਰੋਗੇ? ਅਸੀਂ ਵੀ ਉਹੀਓ ਫਾਈਟ ਕਰ ਰਹੇ ਹਾਂ ਕਿ ਸਾਨੂੰ ਫੇਅਰ ਡਿਸੀਜਨ ਦਿੱਤੇ ਜਾਣ, ਕਿ ਸਾਨੂੰ ਕਲੀਅਰ ਤਾਂ ਹੋਏ ਕਿ ਅਸੀਂ ਫਰਾਡ ਹੈਗੇ ਹਾਂ ਕਿ ਨਹੀਂ ਹੈਗੇ ਹਾਂ। ਹੁਣ ਜਿਵੇਂ ਵੱਡੀਆਂ ਕੰਪਨੀਆਂ ਨੇ ਟੋਇਟਾ, ਰੋਜਰਸ, ਉਹ ਸਾਰੀਆਂ ਫਰਾਡ ਨੇ। ਅਸੀਂ ਇਹ ਪੁੱਛ ਰਹੇ ਹਾਂ ਇਹਨਾਂ ਤੋਂ, 7 ਜਣੇ ਸੇਮ ਕੰਪਨੀ ਤੋਂ ਸੇਮ PR ਹੋ ਗਏ ਅਤੇ 3 ਜਣੇ ਫਰਾਡ ਕਿਵੇਂ ਹੋ ਸਕਦੇ ਆ? ਬਿਲਕੁਲ ਬਈ, ਜਿਵੇਂ ਇਹਨਾਂ ਨੇ ਗੱਲ ਦੱਸੀ ਆ ਕਿ ਜਿਹੜਾ ਇੱਕ ਨੈਰੇਟਿਵ ਆ, ਐਂਟੀ ਇਮੀਗ੍ਰੈਂਟ ਨੈਰੇਟਿਵ ਆ, ਇਹ ਕਾਫੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਉਸ ਨੈਰੇਟਿਵ ਦੇ ਬੇਸਿਸ 'ਤੇ ਇਸ ਤਰ੍ਹਾਂ ਦੇ ਜਿਹੜੇ ਡਿਸੀਜਨ ਆ ਉਹ ਗਵਰਨਮੈਂਟ ਲੈ ਰਹੀ ਆ। ਅਤੇ ਕਾਫੀ MPP ਵੀ ਜਿਹੜੇ ਆ ਉਹ ਨੇ ਇੱਥੇ ontario ਦੀ ਅਸੈਂਬਲੀ ਦੇ ਵਿੱਚ, ਜਿਹੜੇ ਖੁਦ ਇੱਥੇ ਐਜ਼ ਅ ਇਮੀਗ੍ਰੈਂਟ ਆਏ ਆ, ਤਾਂ ਉਹ ਤੁਹਾਡੀ ਸਪੋਰਟ ਕਰ ਰਹੇ ਆ ਜਾਂ ਕਿਵੇਂ ਦੀ ਤੁਹਾਨੂੰ ਸਪੋਰਟ ਜਿਹੜੀ MPPs ਤੋਂ ਮਿਲ ਰਹੀ ਆ? ਦੇਖੋ ਜੀ, ਜੇਕਰ ਆਪਾਂ ਗੱਲ ਕਰੀਏ ਸਪੋਰਟ ਦੀ, ਹੈ ਨਾ ਜੀ, ਸਾਨੂੰ ਸਾਰੇ ਗੁਰਦੁਆਰਾ ਜਥੇਬੰਦੀਆਂ ਕਮੇਟੀਆਂ ਸਪੋਰਟ ਕਰ ਰਹੀਆਂ ਨੇ ਜੀ ਨਾ। ਪਰ ਜੇ ਹਾਲਾਂਕਿ ਆਪਾਂ ਪਹਿਲੇ ਦੌਰ ਦੀ ਗੱਲ ਕਰੀਏ, ਜਦੋਂ ਅਸੀਂ ਹਰੇਕ ਬੰਦੇ ਦੇ ਆਫਿਸ ਦੇ ਵਿੱਚ ਜਾ ਕੇ ਤਰਲੇ ਮਾਰਦੇ ਸੀਗੇ ਵੀ ਭਾਜੀ ਸਾਡੀ ਫਾਈਲ ਨੂੰ ਇੰਨੀ ਦੇਰ ਹੋ ਗਈ ਲੱਗੀ ਨੂੰ, ਹੈ ਨਾ, ਵੀ ਸਾਡੀ ਸਾਰ ਲੈ ਲਓ, ਉਦੋਂ MPPs ਨੇ ਐਫਰਟ ਕਰੇ ਨੇ, ਮੇਲਾਂ ਪਾਈਆਂ ਨੇ, ਬਟ ਉਹੀ ਲਾਰਾ ਉਹਨਾਂ ਨੂੰ ਵੀ ਮੂਹਰੇ ਤੋਂ ਮਿਲਿਆ ਅਤੇ ਅੱਗੇ ਉਹਨਾਂ ਨੇ ਸਾਨੂੰ ਲਾਰਾ ਲਾਇਆ। ਠੀਕ ਹੈ ਜੀ, ਇਹ ਲਾਰੇ ਦੇ ਦੌਰ ਦੇ ਵਿੱਚ ਹੀ 2 ਸਾਲ ਟੱਪ ਗਏ ਜੀ ਸਾਡੇ। ਜਦੋਂ ਇਹ ਦੌਰ ਟੱਪਦਾ ਗਾ ਅਤੇ ਸਡਨਲੀ ਉਹੀ ਬਾਈ ਜੀ ਦੀ ਫੇਰ ਗੱਲ ਆ ਜਾਂਦੀ ਹੈਗੀ ਕਿ ਧੱਕਾ ਜਿਹੜਾ ਲੀਗਲੀ ਤਰੀਕੇ ਨਾਲ ਕਰਿਆ ਇਹਨਾਂ ਨੇ ਸਾਰੇ ਨਾਲ। ਜਿਹੜੇ ਕਿਰਤੀ ਮਿਹਨਤੀ ਕਾਮੇ ਨੇ ਜੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਇੰਪੈਕਟ ਪਿਆ। ਜਿਵੇਂ ਬਾਈ ਨੇ ਕਿਹਾ ਵੀ MPPs ਨੇ ਜਿਹੜਾ ਆ ਉਹ ਸਾਡੀ ਸਪੋਰਟ ਕੀਤੀ ਆ, ਪਰ ਇੱਕ ਤਾਂ ਹੁੰਦਾ ਹੈ ਕਿ ਸਿਰਫ ਮੇਲ ਪਾ ਦੇਣੀ, ਕਹਿ ਦੇਣਾ, ਪਰ ਤੁਸੀਂ ਇੱਥੇ ਇੰਨੀ ਠੰਡ ਦੇ ਵਿੱਚ ਆਪਣੇ ਇੱਕ ਜੈਨੂਇਨ ਕੋਰਸ ਦੇ ਲਈ ਸਟਰਗਲ ਕਰ ਰਹੇ ਹੋ, ਤਾਂ ਉਹ ਕੀ ਤੁਹਾਡੇ ਨਾਲ ਆ ਕੇ ਇਸ ਪ੍ਰੋਟੈਸਟ ਦੇ ਵਿੱਚ ਖੜ੍ਹਦੇ ਆ? ਸਾਡੇ ਕੋਲ ਜੀ MPPs ਪਹੁੰਚੇ ਆ, ਬਟ ਫਿਰ ਉਹੀ ਗੱਲ ਵੀ ਸਾਡੀ ਜਿਹੜੀ ਮੰਗ ਆ ਵੀ ਪ੍ਰੋਫਾਈਲਾਂ ਵਰਕ ਪਰਮਿਟ ਅਸੀਂ ਵੈਲਕਮ ਕਰ ਰਹੇ ਹਾਂ। ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ ਵਰਕ ਪਰਮਿਟ ਨਹੀਂ ਲੈਣਾ, ਦਿਓ, ਬਟ ਫਾਈਲਸ ਰੀਓਪਨ ਕਰੋ, ਰਾਦਰ ਦੈਨ ਕਿ ਤੁਸੀਂ ਸਾਨੂੰ ਇਸ ਚੀਜ਼ 'ਤੇ ਇਨਸਿਸਟ ਕਰ ਰਹੇ ਜੇ ਅੰਦਰੋਂ ਆ ਕੇ ਵੀ ਵਰਕ ਪਰਮਿਟ ਲੈ ਲਓ ਅਤੇ ਕਿਸੇ ਹੋਰ ਸਟਰੀਮ 'ਚ ਲਾ ਲਓ। ਬਟ ਜਿਹੜੇ ਅਸੀਂ ਆਲਰੇਡੀ ਐਕਸਪੀਰੀਅੰਸ ਗੇਨ ਕੀਤੇ ਉਹਨਾਂ ਦਾ ਕੀ, ਜਿਹੜਾ ਸਾਡਾ ਟਾਈਮ ਵੇਸਟ ਹੋਇਆ ਉਹਦਾ ਕੀ? ਅਤੇ ਦੂਜੀ ਗੱਲ ਮੈਨੂੰ ਇਹ ਨਹੀਂ ਸਮਝ ਆ ਰਹੀ, ਫੋਰਨ ਵਰਕ ਐਕਸਪੀਰੀਅੰਸ ਤੁਸੀਂ ਕਿੱਦਾਂ ਵੈਰੀਫਾਈ ਕਰ ਰਹੇ ਜੇ ਤੁਸੀਂ ਇਨ ਕੈਨੇਡਾ ਐਕਸਪੀਰੀਅੰਸ ਨਹੀਂ ਵੈਰੀਫਾਈ ਕਰ ਪਾ ਰਹੇ? That is a great question on the system, that how you are verifying the foreign work experience while you are not able to verify in Canada experience. So it is a question of integrity, and even I don't know
ਦੇ ਪਬਲਿਸ਼ਡ ਅ ਲਿਸਟ ਟਵਾਈਸ ਇਨ ਦਿਸ ਈਅਰ ਕਿ ਇਹ ਬੰਦੇ ਫਰਾਡ ਫੜੇ ਗਏ ਆ, ਉਹਨਾਂ ਨੂੰ ਜੁਰਮਾਨਾ ਵੀ ਲਾਇਆ ਗਿਆ। ਉਸ ਤੋਂ ਪਹਿਲਾਂ ਵੀ ਸਾਡੇ ਕੋਲ ਫਰੀडम ਆਫ ਇਨਫੋਰਮੇਸ਼ਨ ਆਉਂਦੀ ਆ, ਉਹਦੇ ਵਿੱਚ ਫਾਈਲਸ ਉਨੀਆਂ ਹੀ ਸੀ। ਜਦੋਂ ਤੁਸੀਂ ਫਾਈਲਸ ਫੜ ਲਈਆਂ ਵੀ ਇਹ ਫਰਾਡ ਨੇ, ਕਿਉਂ ਨਹੀਂ ਫਾਈਲਾਂ ਰਿਮੂਵ ਕੀਤੀਆਂ ਗਈਆਂ ਸਿਸਟਮ 'ਚੋਂ? ਵੀ ਵਾਜ਼ ਇਟ ਜਸਟ ਟੂ ਕਵਰ ਦ ਸਕਿੱਲ ਟ੍ਰੇਡ ਡਿਵੈਲਪਮੈਂਟ ਫੰਡ? ਇਟ ਫੀਲਸ ਲਾਈਕ ਇਟ ਇਜ਼ ਦ ਇਸ਼ੂ। So we just want a procedural clarification, reopen the files. If any one of us is proved fraud, we will leave the country same day. We are liable to all the legal consequences with zero fault of the government. We accept it, and we will leave the country same day if you provide if you prove us that we are fraud or we just misled something. ਤੇ ਕੋਈ ਕਮਿਊਨਿਟੀ ਨੂੰ ਮੈਸੇਜ ਤੁਸੀਂ ਕੀ ਦੇਣਾ ਚਾਹੁੰਦੇ ਹੋ? ਜਿਵੇਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕਮਿਊਨਿਟੀ ਦੇ ਲਈ ਕੋਈ ਮੈਸੇਜ ਹੋਵੇ ਤੁਹਾਡਾ? ਸਾਡਾ ਕਮਿਊਨਿਟੀ ਤੋਂ ਇਹੋ ਮੈਸੇਜ ਹੈ ਕਿ ਤੁਸੀਂ ਵੀ ਇਮੀਗ੍ਰੈਂਟ ਹੀ ਆਏ ਸੀ ਇੱਕ ਟਾਈਮ 'ਤੇ, ਹੈ ਨਾ, ਅਤੇ ਸਾਨੂੰ ਪਤਾ ਹੈ ਕਿ ਬਰੈਂਪਟਨ ਸ਼ਹਿਰ ਇਮੀਗ੍ਰੈਂਟਸ ਰਾਹੀਂ ਹੀ ਵਸਿਆ ਹੈ। ਜਿੰਨੀ ਵੀ ਡਿਵੈਲਪਮੈਂਟ ਹੋਈ ਹੈ, ਹੋਣਗੇ ਇਹ ਇਮੀਗ੍ਰੈਂਟ ਜਿਹੜੇ ਇੱਥੇ ਆ ਕੇ ਫਰਾਡ ਕਰਦੇ ਨੇ ਜਾਂ ਫਿਰ ਗਲਤ ਕੰਮ ਕਰਦੇ ਨੇ, ਪਰ ਜਿਹੜੇ -10 ਦੇ ਟੈਂਪਰੇਚਰ 'ਚ ਬਾਹਰ ਆਪਣੇ ਹੱਕਾਂ ਲਈ ਲੜ ਰਹੇ ਨੇ ਉਹ ਫਰਾਡ ਨਹੀਂ ਹੋ ਸਕਦੇ। ਤੁਸੀਂ ਇੱਥੇ ਬਹਿ ਕੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ, ਤੁਸੀਂ ਬੜੀਆਂ ਪ੍ਰੋਟੈਸਟ ਕੀਤੇ, ਹੈ ਨਾ, ਤੁਹਾਡਾ ਜੀ ਵੀ ਕੀਤਾ ਕਿ ਅਸੀਂ ਪੰਜਾਬ ਜਾ ਕੇ ਉਹਨਾਂ ਭਰਾਵਾਂ ਨਾਲ ਖੜੀਏ। ਅੱਜ ਉਹਨਾਂ ਕਿਸਾਨਾਂ ਦੇ ਪੁੱਤ ਇੱਥੇ ਖੜੇ ਨੇ, ਉਹ ਵੀ ਆਪਣੀ ਹੱਕ ਦੀ ਲੜਾਈ ਲੜ ਰਹੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 3-3 ਸਾਲ ਇੱਥੇ ਗਾਲਤੇ ਨੇ। ਤੇ ਅਸੀਂ ਕਮਿਊਨਿਟੀ ਨੂੰ ਇਹੋ ਕਹਿੰਦੇ ਕਿ ਜੇ ਤੁਸੀਂ ਫਾਰਮਰਸ ਦਾ ਸਪੋਰਟ ਕਰ ਸਕਦੇ ਹੋ, ਫਿਰ ਉਹਨਾਂ ਦੇ ਪੁੱਤਾਂ ਨਾਲ ਇੰਨਾ ਵਿਤਕਰਾ ਕਿਉਂ ਕਰ ਰਹੇ ਹੋ? ਤੁਸੀਂ ਸਾਡੇ ਨਾਲ ਆ ਕੇ ਖੜੋ। ਅਸੀਂ ਜ਼ਿਆਦਾ ਕੁਝ ਨਹੀਂ ਚਾਹੁੰਦੇ, ਤੁਸੀਂ ਆਪਣੇ MPPs ਨੂੰ ਮੇਲ ਪਾਓ ਕਿ ਭਾਈ ਸਾਡੇ ਬੱਚਿਆਂ ਨਾਲ ਧੱਕਾ ਹੋ ਰਿਹਾ। ਕਿਉਂਕਿ ਜੇ ਤੁਸੀਂ ਕਹਿੰਦੇ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਹੈ, ਇਹ ਜਵਾਨੀ ਵੀ ਪੰਜਾਬ ਤੋਂ ਹੀ ਆਈ ਹੈ, ਇਹ ਵੀ ਪੰਜਾਬ ਦੇ ਭਲੇ ਲਈ ਹੀ ਲੱਗੀ ਪਈ ਹੈ। ਜੇ ਅਗਰ ਇੱਥੇ ਜਿੰਨੇ ਵੀ ਨੇ ਅੱਧੇ ਸਾਰੇ ਪੱਗਾਂ ਵਾਲੇ ਨੇ, ਸਾਰੇ ਪੰਜਾਬ ਤੋਂ ਆਏ ਨੇ। ਜੇ ਇੱਕ ਵੀ ਪੱਗ ਵਾਲੇ ਨੂੰ ਤੁਸੀਂ ਜੇ ਘਾਟਾ ਪੈਂਦਾ ਹੈ ਕਿਸੇ ਨੂੰ, ਇਹ ਪੰਜਾਬ ਦਾ ਪੂਰਿਆਂ ਦਾ ਘਾਟਾ ਹੈ। ਕਿਉਂਕਿ ਪੱਗਾਂ ਅੱਗੇ ਸਾਨੂੰ ਪਤਾ ਕਿ ਉੱਥੇ ਵੀ ਸਾਨੂੰ ਮਾਰ ਪੈ ਰਹੀ ਹੈ। ਜੇ ਇੱਥੇ ਵੀ ਸਾਨੂੰ ਇੱਦਾਂ ਦੀ ਮਾਰ ਪਏਗੀ ਫਿਰ ਅਸੀਂ ਜਾਵਾਂਗੇ ਕਿੱਥੇ? ਸਾਨੂੰ ਪਤਾ ਅਸੀਂ ਅੱਗੇ ਆਲਰੇਡੀ ਸਟੇਟਲੈਸ ਇੱਕ ਦੌਰ ਤੋਂ ਗੁਜ਼ਰ ਰਹੇ ਹਾਂ, ਅਤੇ ਸਾਡੇ ਨਾਲ ਖੜੋ, ਸਾਡਾ ਹੱਕ 'ਚ ਆਓ। ਨਾਲੇ ਭਾਜੀ ਜੇਕਰ ਆਪਾਂ ਗੱਲ ਕਰੀਏ, ਜਦੋਂ ਪੰਜਾਬ ਦੇ ਵਿੱਚ ਕਦੇ ਵੀ ਕੋਈ ਵਿਪਤਾ ਆਉਂਦੀ ਹੈ, ਇਹ ਉਹੀ ਨੇ ਜੀ ਬੰਦੇ ਜਿਹੜੇ ਇੱਥੋਂ ਫੰਡ ਭੇਜਦੇ ਨੇ। ਜੇ ਇਹ ਅੱਜ ਇੱਥੋਂ ਨਿਕਲਦੇ ਨੇ, ਇਹਨਾਂ ਨੂੰ ਫਰੋਡ ਦਾ ਧੱਬਾ ਲਾਉਂਦਾ, ਇਹ ਬੇਘਰ ਹੁੰਦੇ ਨੇ, ਇਹ ਬੇਕਾਮੇ ਹੁੰਦੇ ਨੇ, ਤਾਂ ਫਿਰ ਪਿੱਛੇ ਪੰਜਾਬ ਨੂੰ ਸਾਂਭਣ ਵਾਲਾ ਕੌਣ ਹੈ? ਸੋ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਚੈਨਲ ਦੇ ਰਾਹੀਂ ਵੀ ਅਸੀਂ ਤੁਹਾਡੇ ਤੋਂ ਕੁਛ ਨਹੀਂ ਚਾਹੁੰਦੇ, ਨਾ ਸਾਨੂੰ ਫੰਡ ਚਾਹੀਦਾ ਹੈਗਾ, ਨਾ ਸਾਨੂੰ ਕੋਈ ਹੋਰ ਸੁੱਖ ਸੁਵਿਧਾ ਚਾਹੀਦੀ ਹੈ। ਐਟਲੀਸਟ ਇੱਕ ਦਿਨ ਵੀ ਸਾਰੇ ਬੰਦੇ ਜੇ ਆਪਣਾ ਕੰਮਕਾਰ ਛੱਡ ਕੇ ਇੱਥੇ ਆ ਜਾਣ, ਚੱਕਾ ਜਾਮ ਹੋ ਜਾਵੇ ਜੀ ਟੋਰਾਂਟੋ ਸਿਟੀ ਦਾ। ਜਿਵੇਂ ਤੁਸੀਂ ਵੱਡੇ ਕਲਾਕਾਰਾਂ ਦੇ ਸ਼ੋਆਂ ਦੇ ਉੱਪਰ ਇਕੱਠ ਜੇ ਆਪਾਂ ਦੇਖ ਲਈਏ, ਕਰਦੇ ਹੀ ਨਹੀਂ ਜੀ ਆਪਣੇ ਪੰਜਾਬੀ ਕਮਿਊਨਿਟੀ, ਪੰਜਾਬੀ ਕੀ ਸਾਰੀ ਕਮਿਊਨਿਟੀਜ਼ ਹੈ ਨਾ। ਜੇ ਇੱਕ ਦਿਨ ਤੁਸੀਂ ਸਾਰੀ ਅਸੈਂਬਲੀ ਦਾ, ਜਿੱਦਣ ਸਾਰਾ ਗਰਾਊਂਡ ਭਰ ਗਿਆ, ਉਦਣ ਸਾਡੇ ਮਸਲੇ ਦਾ ਆਪੇ ਹੱਲ ਹੋ ਜਾਣਾ। ਬਿਲਕੁਲ ਜੀ। ਜਿਵੇਂ ਇਹ ਨੌਜਵਾਨਾਂ ਨੇ, ਇਹ ਜਿਹੜੇ ਵਰਕਰਸ ਨੇ ਆਪਣੇ ਰਾਈਟਸ ਦੇ ਲਈ ਫਾਈਟ ਕਰ ਰਹੇ ਆ, ਇਹਨਾਂ ਨੇ ਦੱਸਿਆ ਆ ਕਿ ਕੇਸ ਕੀ ਆ ਇਹਨਾਂ ਦਾ, ਅਤੇ ਨਾਲ ਦੀ ਨਾਲ ਕਮਿਊਨਿਟੀ ਤੋਂ ਜਿਹੜਾ ਇੱਕ ਮੈਸੇਜ ਦਿੱਤਾ ਆ ਸਪੋਰਟ ਦਾ ਕਿ ਇਹਨਾਂ ਦੀ ਜਿਹੜੀ ਫਾਈਟ ਆ ਉਹ ਇੱਕ ਜੈਨੂਇਨ ਫਾਈਟ ਆ, ਇੱਕ ਵਰਕਰਸ ਦੀ ਫਾਈਟ ਆ। ਸਿਰਫ ਇਹ ਪੰਜਾਬੀ ਨੌਜਵਾਨ ਹੀ ਨਹੀਂ ਜਾਂ ਪੰਜਾਬ ਤੋਂ ਆਏ ਹੋਏ ਜਿਹੜੇ ਵਿਦਿਆਰਥੀ ਨੇ, ਜਿਹੜੇ ਹੁਣ ਵਰਕਰ ਨੇ, ਉਹ ਹੀ ਨਹੀਂ, ਬਲਕਿ ਵੱਖ-ਵੱਖ ਮੁਲਕਾਂ ਤੋਂ ਜਿਹੜੇ ਆਏ ਵਿਦਿਆਰਥੀ ਜਾਂ ਵਰਕਰ ਆ, ਉਹ ਵੀ ਇਸ ਗਵਰਨਮੈਂਟ ਦੇ ਡਿਸੀਜਨ ਦਾ ਜਿਹੜੇ ਆ ਉਹ ਸ਼ਿਕਾਰ ਹੋਏ ਆ ਅਤੇ ਉਹ ਫਾਈਟ ਕਰ ਰਹੇ ਆ। ਤਾਂ ਇਹ ਹੁਣ ਇੱਕ ਵੱਡਾ ਸਵਾਲ ਅੰਟਾਰੀਓ ਦੀ ਗਵਰਨਮੈਂਟ ਦੇ ਉੱਤੇ ਵੀ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਉਹ ਅੰਟਾਰੀਓ ਗਵਰਨਮੈਂਟ ਦਾ ਪ੍ਰੋਗਰਾਮ ਆ, ਪਰ ਅੰਟਾਰੀਓ ਗਵਰਨਮੈਂਟ ਜਿਹੜੀ ਆ ਉਹ ਫੈਡਰਲ ਗਵਰਨਮੈਂਟ ਦੇ ਉੱਤੇ ਇਹ ਗੱਲ ਸੁੱਟ ਰਹੀ ਆ। ਅੰਟਾਰੀਓ ਦੇ ਜਿਹੜੇ ਪ੍ਰੀਮੀਅਰ ਨੇ ਡਗ ਫੋਰਡ, ਉਹਨਾਂ ਨੇ ਅਸੈਂਬਲੀ ਦੇ ਵਿੱਚ ਖੜ੍ਹ ਕੇ ਇਹ ਗੱਲ ਕਹੀ ਕਿ ਇਹ ਜਿਹੜੇ ਫਾਈਲਸ ਨੇ ਉਹ ਵਾਪਸ ਆਈਆਂ ਨੇ, ਉਸ ਦੀ ਵਜ੍ਹਾ ਫੈਡਰਲ ਗਵਰਨਮੈਂਟ ਆ। ਅਤੇ ਹੁਣ ਉਹ ਕਹਿ ਰਹੇ ਆ ਕਿ ਉਹ ਫੈਡਰਲ ਗਵਰਨਮੈਂਟ ਨੂੰ ਲਿਖ ਰਹੇ ਆ। ਪਰ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਕਿ ਭਾਵੇਂ ਕੋਈ ਵੀ ਵਜ੍ਹਾ ਹੋਵੇ, ਚਾਹੇ ਉਹ ਫੈਡਰਲ ਗਵਰਨਮੈਂਟ ਵਜ੍ਹਾ ਹੋਵੇ, ਚਾਹੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਵਜ੍ਹਾ ਹੋਵੇ, ਪਰ ਸਵਾਲ ਇਹਨਾਂ ਕਾਮਿਆਂ ਦੇ, ਇਹਨਾਂ ਵਰਕਰਸ ਦੇ ਰਾਈਟਸ ਦਾ ਆ, ਜਿਨ੍ਹਾਂ ਨੇ ਕੈਨੇਡਾ ਨੂੰ ਬਿਲਡ ਕੀਤਾ ਆ, ਜਿਹੜੇ ਕੈਨੇਡਾ ਨੂੰ ਬਿਲਡ ਕਰ ਰਹੇ ਨੇ। ਤਾਂ ਕੈਨੇਡਾ ਜਿਹੜੀ ਇਮੀਗ੍ਰੈਂਟਸ ਦੀ ਕੰਟਰੀ ਜਿਹਨੂੰ ਕਿਹਾ ਜਾਂਦਾ ਆ, ਅਤੇ ਵੱਖ-ਵੱਖ ਮੁਲਕਾਂ ਤੋਂ ਆ ਕੇ ਲੋਕਾਂ ਨੇ ਇਸ ਮੁਲਕ ਨੂੰ ਬਣਾਇਆ, ਇਸ ਮੁਲਕ ਨੂੰ ਵਸਾਇਆ, ਅਤੇ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਸਕਿਲਡ ਜਿਹੜੇ ਵਰਕਰਸ ਨੇ ਉਹਨਾਂ ਦਾ ਆ। ਅਤੇ ਅੱਜ ਉਹਨਾਂ ਦੀ ਉਸੇ ਕਮਿਊਨਿਟੀ ਦਾ ਇੱਕ ਵੱਡਾ ਹਿੱਸਾ ਇੱਥੇ ਇੱਕ ਆਪਣੇ ਕੰਮ ਕਰਨ ਦੀ ਬਜਾਏ ਉਹ ਇੱਥੇ ਸਟਰਗਲ ਕਰ ਰਿਹਾ ਆ ਠੰਡ ਦੇ ਵਿੱਚ। ਤਾਂ ਇਹ ਕਮਿਊਨਿਟੀ ਨੂੰ ਵੀ ਵੱਡਾ ਸਵਾਲ ਆ ਅਤੇ ਨਾਲ ਹੀ ਸਰਕਾਰਾਂ ਨੂੰ ਵੀ, ਕਿਉਂਕਿ ਜਦੋਂ ਡਗ ਫੋਰਡ ਦੀ ਇਹ ਸਟੇਟਮੈਂਟ ਇਸ ਗੱਲ ਦੇ ਉੱਤੇ ਮੋਹਰ ਲਾਉਂਦੀ ਆ ਕਿ ਇਹਨਾਂ ਦੀ ਜਿਹੜੀ ਫਾਈਟ ਆ ਉਹ ਜੈਨੂਇਨ ਆ, ਇਹਨਾਂ ਦਾ ਕੰਸਰਨ ਜੈਨੂਇਨ ਆ, ਕਿ ਉਹ ਕਹਿ ਰਹੇ ਆ ਕਿ ਸਾਡੀ ਗਲਤੀ ਨਹੀਂ ਫੈਡਰਲ ਦੀ ਆ, ਫੈਡਰਲ ਕਹਿ ਰਹੀ ਆ ਕਿ ਪ੍ਰੋਵਿੰਸ਼ੀਅਲ ਦੀ ਆ, ਤਾਂ ਗਲਤੀ ਕਿਸੇ ਦੀ ਵੀ ਹੋਵੇ ਉਹਨੂੰ ਸੁਧਾਰਨਾ ਚਾਹੀਦਾ ਆ। ਤਾਂ ਇਸ ਕਰਕੇ ਇਹ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਆ ਇੱਥੇ ਚੱਲ ਰਿਹਾ ਆ।